ਇਹ ਵੀਰੇ ਤੀਜੀ ਵਾਰ ਪੋਸਟਪੋਨ ਕੀਤੀ ਗਈ ਹੈ ਤਰੀਕ ਦੇ ਕੇ ਚੋਣ ਕਿ ਇਹਨਾਂ ਦੀ ਮਨਸ਼ਾ ਸਾਫ਼ ਨਹੀਂ ਹੈ। ਤੁਹਾਨੂੰ ਪਤਾ ਹੈ ਜਿਹੜੇ ਵੀਸੀ ਸਾਹਿਬ ਨੇ ਆਪਣੇ ਤਾਂ ਉਹ ਕਿੱਥੋਂ ਉਹਨਾਂ ਦਾ ਤੁਣਕਾ ਵੱਜਦਾ ਹੁੰਦੇ ਨੇ, ਉਹ ਮੂਰਤੀਆਂ ਜਾਂ ਨੱਚਦੀਆਂ ਹੁੰਦੀਆਂ ਕੀ ਕਠਪੁਤਲੀਆਂ ਬੋਲਦੇ ਆ, ਤਾਂ ਉਸ ਤਰੀਕੇ ਨਾਲ ਕੰਮ ਕਰਦੇ ਆ ਵੀਸੀ ਸਾਹਿਬ। ਜੇ ਆਪਾਂ ਆਮ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਹੜਾ ਸੈਨੇਟ ਦਾ ਕਾਰਜਕਾਲ ਹੈ ਉਹਦੇ ਅਕੋਰਡਿੰਗ ਉਹਦੇ ਹਿਸਾਬ ਨਾਲ ਪਿਛਲੇ ਸਾਲ ਸਤੰਬਰ ਦੇ ਵਿੱਚ ਨਵੀਂ ਸੈਨੇਟ ਜਿਹੜੀ ਸੀ ਉਹ ਬਣ ਜਾਣੀ ਚਾਹੀਦੀ ਸੀ। ਤਾਂ ਹੁਣ ਵੀ ਇਹਨਾਂ ਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਵੀ ਆਪਣੇ ਜ਼ਿਆਦਾ ਤੋਂ ਜ਼ਿਆਦਾ ਬੰਦੇ ਉੱਥੇ ਬਿਠਾਈਏ ਤਾਂ ਫਿਰ ਜਿਹੜਾ ਵੀ ਫੈਸਲਾ ਥੋਪਣਾ ਹੋਊਗਾ ਲੋਕਾਂ ਦੇ, ਜਿਹੜੇ ਮੇਨ ਮਹਾਨ ਲੀਡਰ ਨੇ ਇਹਨਾਂ ਦੇ ਮੋਦੀ ਜੀ, ਉਹ ਵੀ ਹੁਣ ਤੱਕ ਉਦਾਂ ਹੀ ਲੋਕਾਂ ਤੇ ਥੋਪਦੇ ਆਏ ਨੇ। ਜਿਹੜੀ ਮਨ 'ਚ ਚੀਜ਼ ਆਈ ਆ, ਜਿਵੇਂ ਤੁਗਲਕੀ ਫਰਮਾਨ ਜਿਹਨੂੰ ਕਹਿ ਦਈਏ ਆਪਾਂ, ਇੱਕੋ ਹੀ ਤਰੀਕੇ ਨਾਲ ਟਾਕਰਾ ਹੋ ਸਕਦਾ ਵੀ ਜਿਹੜੇ ਇਹ ਚੀਜ਼ਾਂ ਨਹੀਂ ਚਾਹੁੰਦੇ ਲੋਕ, ਪੰਜਾਬ ਹਿਤੈਸ਼ੀ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਇਹ ਚੀਜ਼ਾਂ ਨਾ ਹੋਣ, ਉਹ ਇਕੱਠੇ ਹੋਣ। ਇਹ ਮੁੱਦੇ ਕਿਸੇ ਟਾਈਮ ਪੰਜਾਬ ਦੀ ਰਾਜਨੀਤੀ ਦਾ ਧੁਰਾ ਹੁੰਦੇ ਸੀ, ਅੱਜ ਗਵਾਚ ਗਏ ਆ। ਅੱਜ ਚੰਡੀਗੜ੍ਹ ਦੀ ਗੱਲ ਕੋਈ ਨਹੀਂ ਕਰਦਾ, ਕੋਈ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰਦੀ, ਕੋਈ ਪੰਜਾਬੀ ਭਾਸ਼ਾ ਦੀ ਗੱਲ ਨਹੀਂ ਕਰਦੀ। ਜਿਹੜੇ ਰੌਸ਼ਨ ਦਿਮਾਗ ਬੱਚੇ ਆ, ਜਿਹਨੇ ਫਿਊਚਰ ਆ ਪੰਜਾਬ ਦਾ, ਉਹ ਛੱਡ ਕੇ ਭੱਜੀ ਜਾਂਦੇ ਨੇ। ਜਿਹੜੇ ਕੁਝ ਬਚੇ ਨੇ ਮਜਬੂਰੀ ਕਰਕੇ, ਉਹਨਾਂ ਨੂੰ ਤੁਸੀਂ ਲਾਲਚ ਦੇ ਰਹੇ ਹੋ, ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ, ਅਸੀਂ ਤੁਹਾਨੂੰ ਪੈਸੇ ਦੇਵਾਂਗੇ ਬਾਹਰ ਜਾਣ ਲਈ। ਇਹਨਾਂ ਨੂੰ ਸਿਰਫ ਤੇ ਸਿਰਫ ਇੱਥੇ ਉਹ ਵੋਟਰ ਚਾਹੀਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਪਹਿਲੇ ਮੰਗ ਤੇ ਬਣਾਤਾ ਹੋਇਆ। ਕਿਸੇ ਨੂੰ ਫ੍ਰੀ ਬਿਜਲੀ ਦੇਵਾਂਗੇ, ਕਿਸੇ ਨੂੰ ਫ੍ਰੀ ਪਾਣੀ ਦੇਵਾਂਗੇ, ਕਿਸੇ ਨੂੰ ਆਟਾ ਦੇਵਾਂਗੇ, ਕਿਸੇ ਨੂੰ ਕੌਫੀ ਦੇਵਾਂਗੇ, ਕਿਸੇ ਨੂੰ ਚਾਹ ਪੱਤੀ ਦੇਵਾਂਗੇ। ਗੱਲ ਇਹ ਪੱਥਰ ਤੇ ਲੀਕ ਵੀਸੀ ਸਾਹਿਬ ਲੈ ਕੇ ਹੀ ਉੱਠਾਂਗੇ ਤਰੀਕ ਵੀਸੀ ਸਾਹਿਬ। ਇਹ ਕਹਿਣਾ ਹੈ ਰਵਿੰਦਰ ਸਿੰਘ ਧਾਲੀਵਾਲ ਉਰਫ ਬਿੱਲਾ ਧਾਲੀਵਾਲ ਦਾ, ਜੋ ਕਿ ਸੈਨੇਟਰ ਦੀਆਂ ਚੋਣਾਂ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲੜ ਰਿਹਾ ਹੈਗਾ। ਪਰ ਲਗਾਤਾਰ ਜਿਹੜੀ ਤਰੀਕ ਦਿੱਤੀ ਜਾ ਰਹੀ ਹੈ, ਸੈਨੇਟ ਦੀਆਂ ਜਿਹੜੀਆਂ ਚੋਣਾਂ ਗੀਆਂ ਉਹ ਅੱਗੇ ਪਾਈਆਂ ਜਾ ਰਹੀਆਂ, ਉਹ ਕਰਵਾਈਆਂ ਨਹੀਂ ਜਾ ਰਹੀਆਂ। ਅਸੀਂ ਉਸੇ ਵਿਸ਼ੇ ਤੇ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ, ਜੋ ਕਿ ਇੱਥੇ ਪੱਕਾ ਮੋਰਚਾ ਲਾ ਕੇ ਬੈਠਾ, ਕਿਉਂਕਿ ਕੱਲ ਜਿਹੜੀ 18 ਅਗਸਤ ਨੂੰ ਚੋਣਾਂ ਹੋਣ ਜਾ ਰਹੀਆਂ ਸੀ, ਪਰ ਉਹਨਾਂ ਦੀ ਤਰੀਕ ਆ ਜਿਹੜੀ ਉਹ ਫਿਰ ਪਿੱਛੇ ਪਾ ਦਿੱਤੀ ਗਈ ਹੈ ਤੇ ਕੋਈ ਨਵੀਂ ਤਰੀਕ ਵੀ ਨਹੀਂ ਦਿੱਤੀ ਗਈ। ਇਸ ਕਰਕੇ ਬਾਈ ਇੱਥੇ ਪੱਕਾ ਮੋਰਚਾ ਲਾ ਕੇ ਬੈਠਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਬਾਈ ਜੀ, ਇਹ ਤੁਸੀਂ ਪੱਕਾ ਮੋਰਚਾ ਲਾਇਆ ਹੈਗਾ, ਸੈਨੇਟ ਦੀਆਂ ਚੋਣਾਂ ਗੀਆਂ ਜਿਹੜੀਆਂ ਉਹ ਲਗਾਤਾਰ ਪੋਸਟਪੋਨ ਕੀਤੀਆਂ ਜਾ ਰਹੀਆਂ, ਕੀ ਕਾਰਨ ਮੰਨਦੇ ਹੋ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹ ਵੀਰੇ ਤੀਜੀ ਵਾਰ ਪੋਸਟਪੋਨ ਕੀਤੀ ਗਈ ਹੈ ਤਰੀਕ ਦੇ ਕੇ ਚੋਣ। ਕਾਰਨ ਤਾਂ ਹੁਣ ਕਲੀਅਰ ਹੀ ਹੈ ਸਾਰਿਆਂ ਨੂੰ। ਅਸੀਂ ਤਾਂ ਜਦੋਂ ਵੀ ਆਪਣੀ ਇਹ ਤੋਂ ਪਹਿਲਾਂ ਮੀਡੀਆ ਨਾਲ ਗੱਲ ਹੁੰਦੀ ਰਹੀ ਹੈ ਕਦੇ, ਤਾਂ ਹਮੇਸ਼ਾ ਹੀ ਇਹ ਗੱਲ ਕਰਦੇ ਰਹੇ ਹਾਂ। ਇਹ ਸਾਨੂੰ ਸ਼ੰਕਾ ਸੀਗੀ ਸਾਰਿਆਂ ਨੂੰ ਕਿ ਇਹਨਾਂ ਦੀ ਮਨਸ਼ਾ ਸਾਫ਼ ਨਹੀਂ ਹੈ। ਤਾਂ ਇਹਨਾਂ ਨੇ ਕਈ ਇਹੋ ਜਿਹੀਆਂ ਜਾਣਬੁੱਝ ਕੇ ਇਸ ਤਰੀਕੇ ਨਾਲ ਮਤਲਬ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਰਿਪਰੈਜ਼ੈਂਟੇਸ਼ਨ ਆਪਦੀ ਰੱਖੀ ਆ। ਇਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਚੋਣਾਂ ਮਤਲਬ ਇਹ ਨਹੀਂ ਹੋ ਸਕਦੀਆਂ, ਪੋਸੀਬਲ ਨਹੀਂ ਹੈ ਜਿਹੜੀ ਚੀਜ਼। ਤਾਂ ਇਹਨਾਂ ਦੀ ਮਨਸ਼ਾ ਜਿਹੜੀ ਬੇਸਿਕਲੀ ਜਿਹੜੀ ਨੀਤ ਹੈ ਉਹਦੇ ਤੇ ਸ਼ੱਕ ਹੈ। ਤਾਂ ਉਹ ਤੁਹਾਨੂੰ ਪਤਾ ਹੈ ਜਿਹੜੇ ਵੀਸੀ ਸਾਹਿਬ ਨੇ ਆਪਣੇ, ਤਾਂ ਉਹ ਕਿੱਥੋਂ ਉਹਨਾਂ ਦਾ ਤੁਣਕਾ ਵੱਜਦਾ, ਕਿਵੇਂ ਉਹ ਕੰਮ ਕਰਦੇ ਨੇ, ਜਿਵੇਂ ਹੁੰਦੇ ਨੇ ਉਹ ਮੂਰਤੀਆਂ ਜਾਂ ਨੱਚਦੀਆਂ ਹੁੰਦੀਆਂ ਕੀ ਕਠਪੁਤਲੀਆਂ ਬੋਲਦੇ ਆ, ਤਾਂ ਉਸ ਤਰੀਕੇ ਨਾਲ ਕੰਮ ਕਰ ਰਹੇ ਆ ਵੀਸੀ ਸਾਹਿਬ ਜੀ। ਤਾਂ ਇਹ ਜਿਹੜੀਆਂ ਸੈਨੇਟ ਚੋਣਾਂ ਹੋਣ ਜਾ ਰਹੀਆਂ ਗੀਆਂ, ਪਹਿਲਾਂ ਵੀ ਅਸੀਂ ਸੁਣਿਆ ਕਿ ਜਿਹੜਾ ਹਾਈ ਕੋਰਟ ਦਾ ਦਖਲ ਤੋਂ ਬਾਅਦ ਵਿੱਚ ਇਹਨਾਂ ਦੀ ਤਰੀਕ ਦਿੱਤੀ ਗਈ ਸੀਗੀ। ਕਿੰਨਾ ਟਾਈਮ ਹੋ ਗਿਆ ਸੈਨੇਟ ਭੰਗ ਹੋਈ ਨੂੰ? ਇਸ ਤੋਂ ਬਾਅਦ ਮਤਲਬ ਕਿੰਨਾ ਟਾਈਮ ਸਿਰਫ ਵੀਸੀ ਦੇ ਥੱਲੇ ਆ ਜਿਹੜੀ ਯੂਨੀਵਰਸਿਟੀ ਚੱਲ ਰਹੀ ਹੈ? ਵੀਰੇ ਜੇ ਆਪਾਂ ਆਮ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਹੜਾ ਸੈਨੇਟ ਦਾ ਕਾਰਜਕਾਲ ਹੈ ਉਹਦੇ ਅਕੋਰਡਿੰਗ ਉਹਦੇ ਹਿਸਾਬ ਨਾਲ ਪਿਛਲੇ ਸਾਲ ਸਤੰਬਰ ਦੇ ਵਿੱਚ ਨਵੀਂ ਸੈਨੇਟ ਜਿਹੜੀ ਸੀ ਉਹ ਬਣ ਜਾਣੀ ਚਾਹੀਦੀ ਸੀ। ਤੇ ਉਦੋਂ ਇਹਨਾਂ ਨੇ ਚਲੋ ਕੋਵਿਡ ਦਾ ਬਹਾਨਾ ਲਾ ਲਿਆ, ਫਿਰ ਹੋਰ ਅੱਗੇ ਕਰਦੇ ਹਾਲਾਂਕਿ ਆਪਾਂ ਨੂੰ ਪਤਾ ਕਿ ਪੂਰੇ ਦੇਸ਼ ਦੇ ਵਿੱਚ ਜਦੋਂ ਕਿ ਆ ਸੈਕੰਡ ਵੇਵ ਜਿਹਨੂੰ ਸੈਕੰਡ ਵੇਵ ਕਹਿੰਦੇ ਆ, ਮਤਲਬ ਉਹਦੀ ਇੰਨੀ ਉਚਾਈ ਦੇ ਉੱਤੇ ਫੈਲੀ ਹੋਈ ਸੀ, ਇੰਨੇ ਕੇਸ ਜ਼ਿਆਦਾ ਆ ਰਹੇ ਸੀ ਉਦੋਂ ਆਪਣੇ ਦੇਸ਼ ਦੇ ਵਿੱਚ ਕੋਈ ਇਹੋ ਜਿਹੀ ਚੋਣ ਨਹੀਂ ਬਚੀ ਜਿਹੜੀ ਨਾ ਹੋਈ ਹੋਵੇ। ਦੇਖੋ ਜਿਹੜੀਆਂ ਆਪਣੇ ਪੱਛਮੀ ਬੰਗਾਲ ਦੀਆਂ ਚੋਣਾਂ ਹੋਈਆਂ, ਜਿਹੜੀਆਂ ਆਮ ਚੋਣਾਂ ਬੋਲ ਦਿੰਦੇ ਆ ਉਹ ਹੋਈਆਂ, ਲੋਕਲ ਬਾਡੀਜ਼ ਦੀਆਂ ਚੋਣਾਂ ਹੋਈਆਂ, ਹਾਲਾਂਕਿ ਹੁਣੇ ਪੰਜਾਬ ਦੇ ਵਿੱਚ ਇੱਥੋਂ ਤੱਕ ਕਿ MC ਦੀਆਂ ਚੋਣਾਂ ਵੀ ਹੋ ਕੇ ਹਟੀਆਂ। ਤਾਂ ਮੈਂ ਇਹ ਕਹਿਣਾ ਵੀ ਜਿਹੜੇ ਦੂਜੇ ਵੋਟਰ ਨੇ ਜਾਂ ਕਿਸੇ ਵੀ ਚੋਣ ਦੇ ਜਿਹੜੇ ਵੋਟਰ ਨੇ, ਤਾਂ ਉਹਦੇ ਵਿੱਚ ਹਰ ਤਰ੍ਹਾਂ ਦੇ ਵੋਟਰ ਹੁੰਦੇ ਆ। ਉਹਦੇ 'ਚ ਅਨਪੜ੍ਹ ਬੰਦਾ ਵੀ ਵੋਟਰ ਹੁੰਦਾ, ਉਹ 'ਚ ਪੜ੍ਹੇ ਲਿਖੇ ਵੀ ਹੁੰਦੇ ਆ। ਤਾਂ ਮੇਰੇ ਹਿਸਾਬ ਨਾਲ ਅਨਪੜ੍ਹ ਬੰਦਿਆਂ ਨੂੰ ਥੋੜ੍ਹਾ ਸਮਝਾਉਣਾ ਔਖਾ ਕਿ ਤੁਸੀਂ ਕਰੋਨਾ ਦੀ ਪ੍ਰੀਕਾਸ਼ਨ ਕਿਵੇਂ ਲੈਣੀ ਆ ਜਾਂ ਕਿੱਦਾਂ ਆਣਾ, ਵੀ ਕਿਸ ਚੀਜ਼ ਨੂੰ ਆਪਾਂ ਨੂੰ ਡਰ ਹੁੰਦਾ ਕਿ ਮਹਾਂਮਾਰੀ ਫੈਲ ਸਕਦੀ ਆ। ਪਰ ਜਿਹੜੀ ਚੋਣ ਆ ਇਹ ਪੜ੍ਹੇ ਲਿਖਿਆਂ ਦੀ ਚੋਣ ਆ। ਇਹਦੇ ਵਿੱਚ ਜਿਹੜਾ ਮਿਨੀਮਮ ਜਿਹੜੀ ਬੰਦੇ ਦੀ ਪੜ੍ਹਾਈ ਲਿਖਾਈ ਆ, ਜਿਹੜਾ ਵੋਟਰ ਆ ਉਹ ਗ੍ਰੈਜੂਏਟ ਆ, ਮਿਨੀਮਮ ਗ੍ਰੈਜੂਏਟ ਦੀ ਵੋਟ ਬਣਦੀ ਹੈ ਨਾ। ਤਾਂ ਤੁਸੀਂ ਜਿਹੜੇ ਪੜ੍ਹੇ ਲਿਖੇ ਬੰਦੇ ਆ, ਤੁਸੀਂ ਉਹਨਾਂ ਨੂੰ ਇੱਕ ਨਾਰਮਲ ਜੀ ਹਦਾਇਤ ਜਾਰੀ ਕਰ ਦਿਓ ਕਿ ਤੁਸੀਂ ਮਾਸਕ ਪਾ ਕੇ ਆਉਣਾ ਵੋਟ ਪਾਉਣ ਲਈ, ਹੈ ਨਾ। ਤਾਂ ਇਹ ਚਲੋ ਇਹਨਾਂ ਦੀ ਮਨਸ਼ਾ ਨਹੀਂ ਹੈ ਨਾ, ਬੇਸਿਕਲੀ ਚੀਜ਼ਾਂ ਤਾਂ ਬਹੁਤ ਹੋ ਸਕਦੀਆਂ ਨੇ, ਪਰ ਇਹਨਾਂ ਦੀ ਮਨਸ਼ਾ ਨਹੀਂ ਸੀ ਕਰਾਉਣ ਦੀ। ਹੁਣ ਪਤਾ ਨਹੀਂ ਕਿਉਂ ਨਹੀਂ ਕਰਾਉਣਾ ਚਾਹੁੰਦੇ, ਜਾਂ ਤਾਂ ਇਹਨਾਂ ਨੂੰ ਐਂ ਆ ਵੀ ਕਿਸੇ ਤਰੀਕੇ ਸਿੱਧੇ ਹੀ ਆਪਣੇ ਬੰਦੇ ਬਿਠਾ ਲਈਏ, ਜਿਵੇਂ ਇਹਨਾਂ ਨੇ ਪਹਿਲਾਂ ਵੀ ਇਹਦੀ ਗਿਣਤੀ ਘਟਾਈ ਸੀ। ਜਿਹੜੀ ਗ੍ਰੈਜੂਏਟ ਖੇਤਰ 'ਚੋਂ ਮੈਂ ਚੋਣ ਲੜ ਰਿਹਾ ਉਹਦੇ ਵਿੱਚ ਪਹਿਲਾਂ 15 ਮੈਂਬਰ ਬਣਦੇ ਆ, ਹੁਣ 15 ਮੈਂਬਰਾਂ ਲਈ ਚੋਣ ਹੋਣ ਜਾ ਰਹੀ ਆ। ਤਾਂ ਉਹਦੇ 'ਚ ਇਹਨਾਂ ਨੇ ਉਹਨਾਂ ਦੀ ਗਿਣਤੀ 15 ਤੋਂ ਘਟਾ ਕੇ 4 ਕਰ ਦਿੱਤੀ ਗਈ ਸੀ। ਤਾਂ ਉਹਦੇ ਲਈ ਚਲੋ ਪ੍ਰੋਟੈਸਟ ਹੋਏ, ਰੌਲਾ ਰੱਪਾ ਪਿਆ, ਤਾਂ ਉਹ ਇੱਕ ਵਾਰੀ ਚੀਜ਼ ਰੋਕ ਲਈ ਗਈ। ਤਾਂ ਹੁਣ ਵੀ ਇਹਨਾਂ ਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਵੀ ਆਪਣੇ ਜ਼ਿਆਦਾ ਤੋਂ ਜ਼ਿਆਦਾ ਬੰਦੇ ਉੱਥੇ ਬਿਠਾਈਏ ਤਾਂ ਫਿਰ ਜਿਹੜਾ ਵੀ ਫੈਸਲਾ ਥੋਪਣਾ ਹੋਊਗਾ ਲੋਕਾਂ ਤੇ,
ਕੋਈ ਵੀ ਮਤਲਬ ਇਹੋ ਜਿਹੇ ਤੁਹਾਨੂੰ ਪਤਾ ਇਹਨਾਂ ਦੇ ਜਿਹੜੇ ਮੇਨ ਮਹਾਨ ਲੀਡਰ ਨੇ ਇਹਨਾਂ ਦੇ ਮੋਦੀ ਜੀ, ਉਹ ਵੀ ਹੁਣ ਤੱਕ ਉਦਾਂ ਹੀ ਲੋਕਾਂ ਤੇ ਥੋਪਦੇ ਆਏ ਨੇ। ਜਿਹੜੀ ਮਨ 'ਚ ਚੀਜ਼ ਆਈ ਆ, ਜਿਵੇਂ ਤੁਗਲਕੀ ਫਰਮਾਨ ਜਿਹਨੂੰ ਕਹਿ ਦਈਏ ਆਪਾਂ, ਉਹੀ ਚੀਜ਼ਾਂ ਇਹ ਯੂਨੀਵਰਸਿਟੀ ਦੇ ਵਿੱਚ, ਯੂਨੀਵਰਸਿਟੀ ਵਰਗੇ ਅਦਾਰਿਆਂ 'ਚ, ਜਿਨ੍ਹਾਂ ਦੀ ਹੁਣ ਦੇ ਹਾਲਾਤਾਂ ਦੇ ਹਿਸਾਬ ਨਾਲ ਪੰਜਾਬ ਨੂੰ ਬਹੁਤ ਲੋੜ ਹੈ, ਕਿਉਂਕਿ ਬਹੁਤ ਵੱਡੇ ਲੈਵਲ ਤੇ ਜਿਹੜਾ ਪੰਜਾਬ 'ਚੋਂ ਮਾਈਗ੍ਰੇਸ਼ਨ ਹੈ, ਜਿਹੜਾ ਪ੍ਰਵਾਸ ਹੈ, ਉਹ ਹੋਈ ਜਾਂਦਾ ਆਪਣੇ ਸਾਹਮਣੇ ਆ। ਕੋਈ ਵੀ ਬੱਚਾ ਇੱਥੇ ਰਹਿ ਕੇ ਰਾਜੀ ਨਹੀਂ ਆ, ਰਵੇ ਵੀ ਕਿਉਂ, ਚਲੋ ਉਹ ਅਲੱਗ ਚਰਚਾ ਦੇ ਵਿਸ਼ੇ ਨੇ ਨਾ ਸਾਰੀਆਂ ਗੱਲਾਂ। ਪਰ ਗੱਲ ਇਹ ਆ ਵੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਇਹੋ ਜਿਹੇ ਅਦਾਰਿਆਂ ਨੂੰ, ਉੱਚ ਸਿੱਖਿਆ ਦੇ ਜਿਹੜੇ ਗਿਣਤੀ ਦੇ ਗਿਣੇ ਚੁਣੇ ਚੰਗੇ ਅਦਾਰੇ ਬਚੇ ਆ, ਉਹਨਾਂ ਨੂੰ ਤੁਸੀਂ ਰਾਜਨੀਤੀ ਦਾ ਅਖਾੜਾ ਬਣਾ ਰਹੇ ਹੋ, ਸਿਰਫ ਆਪਣੀਆਂ ਮਨਮਾਨੀਆਂ ਕਰਨ ਦੇ ਲਈ। ਇਦੋਂ ਮੰਦਭਾਗੀ ਗੱਲ ਨਹੀਂ ਕੋਈ ਹੋ ਸਕਦੀ। ਜਦੋਂ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦੀ ਗੱਲ ਆਉਂਦੀ ਆ ਤਾਂ ਇਹ ਵੀ ਗੱਲ ਆਉਂਦੀ ਆ ਕਿ ਪੰਜਾਬ ਆ ਉਹਦਾ ਚੰਡੀਗੜ੍ਹ ਤੇ ਜਿਹੜਾ ਦਾਅਵਾ ਗਾ, ਉਹਦਾ ਇਹ ਆਖਰੀ ਦਾਅਵਾ ਰਹਿ ਗਿਆ ਪੰਜਾਬ ਯੂਨੀਵਰਸਿਟੀ ਕਰਕੇ ਚੰਡੀਗੜ੍ਹ ਦੇ ਉੱਤੇ। ਤੇ ਇਹਦੀ ਜਿਹੜੀ ਤਾਰ ਵੀ ਆ ਉਹ ਕਿਤੇ ਨਾ ਕਿਤੇ ਸੈਨੇਟ ਚੋਣਾਂ ਜਿਹੜੀਆਂ ਮੁਲਤਵੀ ਕਰਨ ਦੇ ਨਾਲ ਜੁੜਦੀ ਆ। ਇਸ ਤਰ੍ਹਾਂ ਦਾ ਤੱਥ ਆ ਜਿਹੜੇ ਉਹ ਪੇਸ਼ ਕੀਤੇ ਜਾ ਰਹੇ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਵੀਰੇ ਬਿਲਕੁਲ ਸੱਚਾਈ ਆ। ਤੁਸੀਂ ਚੰਡੀਗੜ੍ਹ ਰਹਿੰਦੇ ਹੋ, ਵਿਚਰਦੇ ਹੋ, ਤੁਸੀਂ ਆਮ ਧਿਆਨ ਮਾਰੋ ਸ਼ਹਿਰ ਦੇ ਵਿੱਚ ਲੰਘਦੇ ਹੋਏ, ਤੁਸੀਂ ਇੱਥੋਂ ਦੀ ਪੁਲਿਸ ਲਾ ਲਓ, ਤੁਸੀਂ ਇੱਥੋਂ ਦਾ ਪ੍ਰਸ਼ਾਸਨ ਲਾ ਲਓ, ਤੁਸੀਂ ਇੱਥੋਂ ਦੇ ਜੋ ਵੀ ਇੱਥੋਂ ਦਾ ਤੁਸੀਂ ਲੋਕਲ ਰੈਜ਼ੀਡੈਂਸ ਹੈ, ਇੱਥੋਂ ਦੀ ਬੋਲੀ ਲਾ ਲਓ, ਤਾਂ ਪੰਜਾਬੀ ਤਾਂ ਇੱਥੇ ਮੇਰੇ ਹਿਸਾਬ ਨਾਲ ਘੱਟ ਗਿਣਤੀ 'ਚ ਆ ਹੀ ਗਏ ਆ। ਪੰਜਾਬੀ ਤਾਂ ਮਨਫੀ ਹੋ ਚੁੱਕੀ ਆ। ਤੁਸੀਂ ਘੁੰਮੋਗੇ ਯੂਨੀਵਰਸਿਟੀ ਦੇ ਵਿੱਚ, ਤੁਹਾਨੂੰ ਥਾਂ ਦੇ ਉੱਤੇ ਜਿਹੜੇ ਬੋਰਡ ਨੇ ਆਮ ਜਾਣਕਾਰੀ ਲਈ ਜਿਹੜੇ ਬੋਰਡ ਲਾਏ ਹੁੰਦੇ ਆ, ਉਹਨਾਂ ਦੇ ਵਿੱਚ ਪੰਜਾਬੀ ਕਿਤੇ ਨਹੀਂ ਦਿਸੂਗੀ। ਅਸੀਂ ਇਹ ਗੱਲ ਆਪਾਂ ਮੰਨਦੇ ਹਾਂ ਵੀ ਇਹ ਜਿਹੜਾ ਅਦਾਰਾ ਇਹ ਰਾਜਧਾਨੀ ਦੇ ਵਿੱਚ ਚੰਡੀਗੜ੍ਹ 'ਚ ਬਣਿਆ ਹੋਇਆ, ਤੇ ਇੱਥੇ ਦੇਸ਼ ਦੇ ਹਰ ਪਾਸਿਓਂ, ਪੂਰਬ ਤੋਂ ਪੱਛਮ ਤੋਂ ਹਰ ਪਾਸਿਓਂ ਇੱਥੇ ਬੱਚੇ ਪੜ੍ਹਨ ਆਉਂਦੇ ਨੇ, ਦੂਰ ਦਰਾਡੇ ਦੀਆਂ ਸਟੇਟਾਂ ਤੋਂ ਵੀ ਆਉਂਦੇ ਨੇ। ਉਹਨਾਂ ਨੂੰ ਸਮਝਾਉਣ ਲਈ ਅੰਗਰੇਜ਼ੀ ਭਾਸ਼ਾ ਲਿਖਣੀ ਪਊਗੀ, ਉਹਨਾਂ ਨੂੰ ਸਮਝਾਉਣ ਲਈ ਹਿੰਦੀ ਭਾਸ਼ਾ ਲਿਖਣੀ ਪਊਗੀ, ਪਰ ਪੰਜਾਬੀ ਵੀ ਤਾਂ ਲਿਖਣੀ ਚਾਹੀਦੀ ਹੈ ਨਾ। ਪੰਜਾਬੀ ਵੀ ਤਾਂ ਇੱਥੇ ਪੜ੍ਹਦੇ ਨੇ ਨਾ, ਤਾਂ ਪੰਜਾਬੀ ਕਿਤੇ ਵੀ ਨਹੀਂ ਦਿਖਦੀ। ਤਾਂ ਹੌਲੀ ਹੌਲੀ ਜਿਹੜਾ ਦਾਵਾ ਉਹਦਾ ਆਪਣਾ ਇਹਨਾਂ ਨੇ ਜਿਹੜੀ ਰਾਜਨੀਤੀ ਦੀ ਜਿਹੜੀ ਇੱਕ ਤਾਂ ਲੰਬੀ ਦੂਰਅੰਦੇਸ਼ੀ ਸੋਚ ਹੁੰਦੀ ਆ, ਉਹਦੇ ਥਰੂ ਦਾਵਾ ਤਾਂ ਆਪਣਾ ਇਹਨਾਂ ਨੇ ਕਮਜ਼ੋਰ ਕਰ ਹੀ ਦਿੱਤਾ। ਤੇ ਜਿਹੜੀਆਂ ਰਹਿੰਦੀਆਂ ਹੁੰਦੀਆਂ ਚੀਜ਼ਾਂ, ਉਹਨਾਂ ਨੂੰ ਹੁਣ ਸਿੱਧੇ ਰੂਪ 'ਚ ਇਕੱਠੇ ਹੋ ਕੇ ਟਾਰਗੇਟ ਕਰਨ ਲੱਗੇ ਹੋਏ ਆ। ਇੱਕੋ ਹੀ ਤਰੀਕੇ ਨਾਲ ਟਾਕਰਾ ਹੋ ਸਕਦਾ ਵੀ ਜਿਹੜੇ ਇਹ ਚੀਜ਼ਾਂ ਨਹੀਂ ਚਾਹੁੰਦੇ ਲੋਕ, ਪੰਜਾਬ ਹਿਤੈਸ਼ੀ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਇਹ ਚੀਜ਼ਾਂ ਨਾ ਹੋਣ, ਉਹ ਇਕੱਠੇ ਹੋਣ। ਇਕੱਠੇ ਕਿਵੇਂ ਹੋਣ? ਸਾਡੀ ਉਹਨਾਂ ਸਾਰਿਆਂ ਨੂੰ ਅਪੀਲ ਹੈ, ਅਸੀਂ ਇੱਥੇ ਜਿਹੜਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਦਾ ਆਫਿਸ ਹੈ, ਉਹਦੇ ਅੱਗੇ ਅਸੀਂ ਇੱਥੇ ਪ੍ਰੋਟੈਸਟ ਤੇ ਬੈਠੇ ਹਾਂ। ਜਿੰਨਾ ਚਿਰ ਸਾਨੂੰ ਕੋਈ ਤਰੀਕ ਨਹੀਂ ਦਿੰਦੇ ਚੋਣਾਂ ਦੀ, ਤੇ ਨਾਲ ਪੱਕਾ ਭਰੋਸਾ ਨਹੀਂ ਦਿੰਦੇ ਕਿ ਇਹ ਚੋਣ ਆ ਜਿਹੜੀ ਇਸ ਦਿਨ ਹੀ ਹੋਊਗੀ, ਪਹਿਲਾਂ ਵਾਂਗੂ ਨਹੀਂ ਹੈ ਕਿ ਲਿਖਤੀ ਤਰੀਕਾਂ ਦੇਤੀਆਂ ਬਾਅਦ 'ਚ ਨੇੜੇ ਆ ਕੇ ਪੋਸਟਪੋਨ ਕਰਤੀ, ਤਾਂ ਅਸੀਂ ਉਹ ਭਰੋਸਾ ਲਏ ਬਿਨਾਂ ਨਹੀਂ ਉੱਠਣਾ। ਸਾਰੇ ਪੰਜਾਬ ਦੇ ਜਿਹੜੇ ਪੰਜਾਬ ਹਿਤੈਸ਼ੀ ਲੋਕ ਨੇ, ਪੰਜਾਬ ਦਾ ਭਲਾ ਸੋਚਦੇ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ, ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦਾ ਕਿਹਾ ਅਸਰ ਕਰਦਾ, ਜਿਨ੍ਹਾਂ ਦਾ ਆਮ ਲੋਕ ਪ੍ਰਭਾਵ ਕਬੂਲਦੇ ਨੇ, ਉਹਨਾਂ ਨੂੰ ਬੇਨਤੀ ਆ ਕਿ ਉਹ ਸਾਡੇ ਕੋਲੇ ਜ਼ਰੂਰ ਆ ਕੇ ਇੱਥੇ ਹੌਸਲਾ ਵਧਾਉਣ, ਤਾਂ ਜੋ ਇਹ ਜਿਹੜੀ ਗੱਲ ਆ ਇਹ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕੀਏ। ਤੇ ਇਹਨਾਂ ਜਿਹੜੇ ਹਾਕਮਾਂ ਦੇ ਜਿਹੜੇ ਮਨਸੂਬੇ ਆ, ਗੰਦੇ ਮਨਸੂਬੇ ਆ ਜਿਹੜੇ, ਉਹਨਾਂ ਨੂੰ ਆਪਾਂ ਇੱਕੋ ਤਰੀਕੇ ਨਾਲ ਉਹਨਾਂ ਦਾ ਟਾਕਰਾ ਕਰ ਸਕਦੇ ਹਾਂ। ਇਕੱਠੇ ਹੋ ਕੇ ਆਪਾਂ ਇਕੱਠੇ ਹੋਈਏ। ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਦੀ ਗੱਲ ਕਰਦੇ ਹਾਂ, ਇੱਕ ਆਮ ਵਿਦਿਆਰਥੀ ਦੇ ਵਿੱਚ, ਜਾਂ ਕਹਿ ਲਈਏ ਕਿ ਯੂਨੀਵਰਸਿਟੀ ਦਾ ਜੋ ਮਾਹੌਲ ਹੈ, ਜੇਕਰ ਸੈਨੇਟ ਭੰਗ ਹੁੰਦਾ, ਆਮ ਵਿਦਿਆਰਥੀ ਦੀ ਜ਼ਿੰਦਗੀ ਤੇ ਜੋ ਪੰਜਾਬ ਜਾਂ ਕਿਸੇ ਹੋਰ ਸਟੇਟ ਤੋਂ ਇੱਥੇ ਯੂਨੀਵਰਸਿਟੀ ਵਿੱਚ ਪੜ੍ਹਨ ਆਉਂਦਾ ਗਾ, ਇੱਥੇ ਯੂਨੀਵਰਸਿਟੀ ਦੇ ਮਾਹੌਲ ਤੇ ਉਹਦੇ ਤੇ ਕੀ ਪ੍ਰਭਾਵ ਪਊਗਾ? ਉਹ ਪ੍ਰਭਾਵ ਲਈ ਵੀਰੇ ਤੁਸੀਂ ਕਿਸੇ ਦਿਨ ਪਟਿਆਲਾ ਯੂਨੀਵਰਸਿਟੀ ਤੇ ਅੰਮ੍ਰਿਤਸਰ ਯੂਨੀਵਰਸਿਟੀ, ਉਹਦੇ ਨਾਲ ਇੱਕ ਤੁਸੀਂ ਸਟੋਰੀ ਕਰਿਓ, ਤੁਸੀਂ ਮੀਡੀਆ ਪਰਸਨ ਹੋ, ਤੁਹਾਨੂੰ ਖੋਜੀ ਕੰਮ ਕਰਨੇ ਚਾਹੀਦੇ ਆ। ਇੱਕ ਸਟੋਰੀ ਕਰਿਓ ਕਿ ਉੱਥੋਂ ਦੇ ਜਿਹੜਾ ਮੈਸ ਕੰਟੀਨ ਦਾ ਜਿਹੜਾ ਉੱਥੋਂ ਦਾ ਸਟਰਕਚਰ ਆ, ਬੇਸਿਕ ਸਟਰਕਚਰ ਹੈ ਉਹ, ਤੇ ਇੱਥੋਂ ਦਾ ਜਿਹੜਾ ਸਟਰਕਚਰ ਹੈ ਉਹਦੇ 'ਚ ਕੀ ਫਰਕ ਹੈ। ਜਿਹੜਾ ਪਟਿਆਲੇ ਹੁਣ ਪਿੱਛੇ ਜੇ ਕਾਫੀ ਰੌਲਾ ਪਿਆ, ਜਿਹੜੇ ਪਟਿਆਲਾ ਯੂਨੀਵਰਸਿਟੀ ਦਾ ਕਲੈਰੀਕਲ ਸਟਾਫ ਹੈ, ਉਹ ਲੋਕਾਂ ਦੇ ਕੰਮ ਧੰਦੇ ਆ ਜਿਹੜੇ, ਉਹਨਾਂ ਨੂੰ ਕਿਵੇਂ ਹੈਂਡਲ ਕਰਦਾ, ਇੱਥੋਂ ਵਾਲਾ ਕਿਵੇਂ ਹੈਂਡਲ ਕਰਦਾ। ਤਾਂ ਇਹ ਚੀਜ਼ਾਂ ਦੇ ਵਿੱਚ ਕਾਫੀ ਫਰਕ ਹੈ। ਇਹ ਫਰਕ ਕਿਉਂ ਆ? ਜੋ ਇੱਥੋਂ ਛੋਟਾ ਜਿਹਾ ਇੱਕ ਜਿਹੜਾ ਲੋਕਤੰਤਰਿਕ ਢਾਂਚਾ ਚੱਲਦਾ, ਉਹਦੇ ਕਰਕੇ ਆ। ਜਿੱਥੇ ਡੈਮੋਕ੍ਰੇਸੀ ਹੋਊਗੀ ਨਾ, ਉੱਥੇ ਲੋਕਾਂ ਦੀ ਗੱਲ ਸੁਣੀ ਜਾਂਦੀ ਆ। ਹਾਲਾਂਕਿ ਵੀ ਡੈਮੋਕ੍ਰੇਸੀ ਨੂੰ ਬਹੁਤ ਵਿਗਾੜ ਦਿੱਤਾ ਗਿਆ, ਇਹਨੂੰ ਵਿਗਾੜ ਕੇ ਪੇਸ਼ ਕੀਤਾ ਗਿਆ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਚੰਗਾ ਬੰਦਾ, ਉਹ ਹੈ ਨਾ ਇੱਕ ਕੋਈ ਹਰਿਆ ਬੂਟ ਰਹੀ ਹੋ ਰਹੀ, ਕੋਈ ਨਾ ਕੋਈ ਰਹਿ ਜਾਂਦਾ, ਤਾਂ ਉਹਦੇ ਕਰਕੇ ਉਹ ਸਿਸਟਮ ਸਹੀ ਚੱਲਦਾ ਰਹਿੰਦਾ। ਤਾਂ ਸਿਸਟਮ ਨੂੰ ਸਹੀ ਕੰਮ ਕਰਨ ਲਈ ਜਿਹੜਾ ਬਣਾਇਆ ਹੋਇਆ, ਇਹ ਬਹੁਤ ਖੂਬਸੂਰਤ ਢਾਂਚਾ ਬਣਾਇਆ ਹੋਇਆ ਯੂਨੀਵਰਸਿਟੀ ਸੈਨੇਟ ਦਾ। ਇਹਦੇ ਵਿੱਚ ਨੋਮੀਨੇਟਡ ਤੇ ਇਲੈਕਟਡ ਜਿਹੜੀ ਬੋਡੀ ਦਾ ਸੁਮੇਲ ਆ ਇਹ, ਤਾਂ ਇਹ ਬੜਾ ਲਾਹੌਰ ਤੋਂ ਹੀ ਜਦੋਂ ਯੂਨੀਵਰਸਿਟੀ ਆਈ ਆ ਉਦੋਂ ਤੋਂ ਚੱਲ ਕੇ ਆਇਆ। ਤਾਂ ਇਹ ਪਹਿਲੀ ਗੱਲ ਤਾਂ ਇਹ ਵਿਰਾਸਤ ਆ। ਤੁਹਾਨੂੰ ਹੋਰ ਗੱਲ ਦੱਸਦਾ ਇੱਕ, ਇਹ ਜਿਹੜੀ ਪ੍ਰਸ਼ਾਸਨ ਹੈ, ਇਹਨਾਂ ਦੀ ਸੋਚ ਦੇਖੋ। ਇਹ ਜਿਹੜੀਆਂ 4 ਇੱਟਾਂ ਲੱਗੀਆਂ ਹੁੰਦੀਆਂ ਕਿਤੇ, ਉਹਨੂੰ ਤਾਂ ਇਹ ਵਿਰਾਸਤ ਸਮਝ ਲੈਂਦੇ ਨੇ ਵੀ ਇਹ ਜਿੱਥੇ ਕੋਈ ਕੰਮ ਦੀ ਚੀਜ਼ ਬਣਨੀ ਆ, ਕਹਿੰਦੇ ਨੇ ਨਾ ਇਹਨੂੰ ਨਾ ਛੇੜੋ, ਇਹ ਇੰਨੇ ਸਾਲ ਪੁਰਾਣੀ ਹੈ, ਇਹ ਵਿਰਾਸਤ ਹੈ। ਜਿਹੜੀ ਵਿਰਾਸਤ ਹੈ, ਇੰਨੀ ਸੋਹਣੀ ਵਿਰਾਸਤ ਆ, ਜਿਹੜਾ ਪੂਰੀ ਦੁਨੀਆ 'ਚ ਜਿਹਦਾ ਮਿਸਾਲ ਨਹੀਂ ਮਿਲਦੀ, ਉਹਨੂੰ ਤੁਸੀਂ ਖਤਮ ਕਰਨ ਤੇ ਤੁਲੇ ਹੋਏ ਹੋ। ਤਾਂ ਇਹ ਅਸਰ ਤਾਂ ਤੁਹਾਨੂੰ ਇਹਦਾ, ਜਿਹੜਾ ਮੈਂ ਦੱਸਿਆ ਵੀ ਜਦੋਂ ਤੁਸੀਂ ਦੂਜੀਆਂ ਯੂਨੀਵਰਸਿਟੀ ਨਾਲ ਕੰਪੇਅਰ ਕਰੋਗੇ ਨਾ, ਤੁਸੀਂ ਆਪਣੇ ਆਪ ਸਮਝ ਲਓਗੇ ਕਿ ਉਹਦਾ ਕੀ ਅਸਰ ਪੈਣਾ ਲੋਕਾਂ 'ਤੇ।
ਬਿੱਲਾ ਧਾਲੀਵਾਲ ਇਸ ਸੈਨੇਟ ਦੀਆਂ ਚੋਣਾਂ ਵਾਸਤੇ ਲਗਾਤਾਰ ਸਰਗਰਮ ਰਿਹਾ ਹੈਗਾ। ਹੁਣ ਜਦੋਂ ਇਹ ਚੋਣਾਂ ਮੁਲਤਵੀ ਹੋ ਗਈਆਂ, ਤੁਸੀਂ ਇੱਥੇ ਬੈਠੇ ਹੋ, ਅਗਲੇ ਕਦਮ ਤੁਹਾਡੇ ਕੀ ਹੋਣਗੇ? ਅਗਲਾ ਕਦਮ ਵੀਰੇ ਪਹਿਲਾਂ ਤਾਂ ਇਹੀ ਆ ਵੀ ਤਰੀਕ ਲਏ ਬਿਨਾਂ ਅਸੀਂ ਇੱਥੇ ਉੱਠਣਾ ਨਹੀਂ। ਅਸੀਂ ਬੈਠੇ ਆ, ਸਾਨੂੰ ਇਹ ਲੱਗਦਾ, ਮੈਨੂੰ ਬੜੀ ਉਮੀਦ ਆ ਕਿ ਜਿਹੜੇ ਜਿੰਨੇ ਵੀ ਪੰਜਾਬ ਦਾ ਭਲਾ ਚਾਹਣ ਵਾਲੇ ਲੋਕ ਨੇ ਉਹ ਸਾਡੇ ਕੋਲੇ ਜ਼ਰੂਰ ਆਉਣਗੇ। ਇੱਥੇ ਜਦੋਂ ਉਹ ਲੋਕ ਆਉਣਗੇ ਤਾਂ ਉਹਨਾਂ ਲੋਕਾਂ ਨੂੰ ਸੁਣ ਕੇ ਹੋਰ ਲੋਕ ਵੀ ਆਉਣਗੇ। ਤਾਂ ਇਹ ਸਰਕਲ ਆਪਾਂ ਇਦਾਂ ਚਲਾਉਣਾ, ਇਸ ਤਰੀਕੇ ਨਾਲ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਓ, ਤਾਂ ਜੋ ਆਪਾਂ ਜਿਹੜੇ ਇਹਨਾਂ ਲੋਕਾਂ ਦੇ ਵਿਰੁੱਧ ਲੜਨ ਵਾਲੇ ਲੋਕ ਨੇ, ਲੜਨਾ ਚਾਹੁੰਦੇ ਨੇ ਪਰ ਸਮਝ ਨਹੀਂ ਸਕਦੇ ਲੋਕ ਅਸੀਂ ਕਿਵੇਂ ਇਹਨਾਂ ਨਾਲ ਟੱਕਰਾ ਕਿਵੇਂ ਕਰੀਏ, ਉਹਨਾਂ ਨੂੰ ਆਪਾਂ ਇੱਕ ਪਲੇਟਫਾਰਮ ਤੇ, ਇੱਕ ਮੰਚ ਤੇ ਇਕੱਠੇ ਕਰੀਏ। ਤਾਂ ਜਿਵੇਂ ਆਪਣੇ ਕਿਸਾਨ ਅੰਦੋਲਨ ਨੇ ਪੰਜਾਬ ਦੀ ਪੂਰਾ ਮਾਹੌਲ ਤੇ ਜਿਹੜੀ ਰਾਜਨੀਤਿਕ ਦਿਸ਼ਾ ਉਹ ਬਦਲੀ ਆ, ਤਾਂ ਅਸੀਂ ਚਾਹੁੰਦੇ ਆ ਵੀ ਉਹੀ ਜਿਹੜੀ ਚੀਜ਼ ਆ ਉਹ ਸਾਰੀ ਇਹ ਯੂਨੀਵਰਸਿਟੀ ਦੀ ਸਿਆਸਤ ਆ, ਜਿਹੜੀ ਇਹ ਸੈਨੇਟ ਹੈ ਜਾਂ ਜਿਹੜਾ ਚੰਡੀਗੜ੍ਹ ਤੇ ਪੰਜਾਬ ਦਾ ਦਾਵਾ, ਉਹਨੂੰ ਆਪਾਂ ਮਜ਼ਬੂਤ ਕਰੀਏ। ਜੇ ਇਹ ਮੁੱਦੇ ਕਿਸੇ ਟਾਈਮ ਪੰਜਾਬ ਦੀ ਰਾਜਨੀਤੀ ਦਾ ਧੁਰਾ ਹੁੰਦੇ ਸੀ, ਅੱਜ ਗਵਾਚ ਗਏ ਆ। ਅੱਜ ਚੰਡੀਗੜ੍ਹ ਦੀ ਗੱਲ ਕੋਈ ਨਹੀਂ ਕਰਦਾ, ਕੋਈ ਪਾਰਟੀ ਪੰਜਾਬ ਦੀ ਮਤਲਬ ਚੰਡੀਗੜ੍ਹ ਦੀ ਗੱਲ ਨਹੀਂ ਕਰਦੀ, ਕੋਈ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰਦੀ, ਕੋਈ ਪੰਜਾਬੀ ਭਾਸ਼ਾ ਦੀ ਗੱਲ ਨਹੀਂ ਕਰਦੀ। ਤਾਂ ਇਹ ਚੀਜ਼ਾਂ ਦੁਬਾਰੇ ਉਹਨਾਂ ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋਆਂ 'ਚ ਆਉਣੀਆਂ ਚਾਹੀਦੀਆਂ, ਨਾ ਕਿ ਇਹੋ ਜਿਹੇ ਵਾਅਦੇ ਉੱਥੇ ਆਉਣੇ ਚਾਹੀਦੇ ਆ ਕਿ ਜੇ ਕੋਈ ਆਈਲੈਟਸ ਕਰਨਾ ਚਾਹੁੰਦਾ, ਕਿਸੇ ਪਾਰਟੀ ਨੇ ਐਲਾਨ ਕੀਤਾ ਕੱਲ੍ਹ ਪਰਸੋਂ, ਤਾਂ ਅਸੀਂ 10 ਲੱਖ ਰੁਪਈਆ ਦੇਵਾਂਗੇ। ਤੁਸੀਂ ਦੇਖੋ ਇਦੋਂ ਹਾਸੋਹੀਣੀ ਗੱਲ ਕੋਈ ਹੈ ਵੀ ਜੇ ਕੋਈ ਬੰਦਾ ਪੰਜਾਬ ਛੱਡ ਕੇ ਭੱਜਣਾ ਚਾਹੁੰਦਾ ਉਹਦੇ ਕੋਲੇ ਪੈਸੇ ਨਹੀਂ ਹੈ। ਹਾਲਾਂਕਿ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਇੰਨੇ ਜਾ ਰਹੇ ਆ ਵੀ ਜਿਵੇਂ ਕੁਲਵੰਤ ਸਿੰਘ ਵਿਰਕ ਦੀ ਇੱਕ ਕਹਾਣੀ ਹੈ ਨਾ, ਤੂੜੀ ਦੀ ਪੰਡ, ਵੀ ਉਹ 'ਚ ਬੰਦਾ ਨਹਿਰ ਦੇ ਵਿੱਚ ਖੜਾ ਹੁੰਦਾ ਤੇ ਤੂੜੀ ਦੀ ਪੰਡ ਖੁੱਲ੍ਹ ਜਾਂਦੀ ਆ, ਤਾਂ ਉਹ ਇੱਕ ਦੋ ਡੱਕੇ ਚੱਕ ਕੇ ਕਹਿੰਦਾ ਵੀ ਯਾਰ ਤੂੜੀ ਦੀ ਪੰਡ ਖੁੱਲ੍ਹ ਗਈ ਆ। ਉਹਨੂੰ ਦੁੱਖ ਵੀ ਆਇਆ ਵੀ ਪੰਡ ਖੁੱਲ੍ਹ ਗਈ, ਤੇ ਉਹ ਬੇਵਸ ਵੀ ਹੈ, ਉਹ ਕਰ ਕੁਛ ਨਹੀਂ ਸਕਦਾ, ਉਹਦੇ ਸਾਹਮਣੇ ਆਪਣੇ ਤੀਲੇ ਜਾਈ ਜਾਂਦੇ ਆ। ਤਾਂ ਉਵੇਂ ਜਿਹੜੇ ਰੌਸ਼ਨ ਦਿਮਾਗ ਬੱਚੇ ਆ, ਜਿਹਨੇ ਫਿਊਚਰ ਆ ਪੰਜਾਬ ਦਾ, ਉਹ ਛੱਡ ਕੇ ਭੱਜੀ ਜਾਂਦੇ ਨੇ। ਜਿਹੜੇ ਕੁਛ ਬਚੇ ਨੇ ਮਜਬੂਰੀ ਕਰਕੇ, ਉਹਨਾਂ ਨੂੰ ਤੁਸੀਂ ਲਾਲਚ ਦੇ ਰਹੇ ਹੋ, ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ, ਅਸੀਂ ਤੁਹਾਨੂੰ ਪੈਸੇ ਦੇਵਾਂਗੇ ਬਾਹਰ ਜਾਣ ਲਈ। ਤਾਂ ਤੁਸੀਂ ਸੋਚੋ, ਇਹਨਾਂ ਨੂੰ ਪੰਜਾਬ ਦੀ ਕਿਸੇ ਰਾਜਨੀਤਿਕ ਪਾਰਟੀ ਨੂੰ ਕੁਛ ਨਹੀਂ ਪਈ। ਇਹਨਾਂ ਨੂੰ ਸਿਰਫ ਤੇ ਸਿਰਫ ਇੱਥੇ ਉਹ ਵੋਟਰ ਚਾਹੀਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਪਹਿਲੇ ਮੰਗ ਤੇ ਬਣਾਤਾ ਹੋਇਆ। ਕਿਸੇ ਨੂੰ ਫ੍ਰੀ ਬਿਜਲੀ ਦੇਵਾਂਗੇ, ਕਿਸੇ ਨੂੰ ਫ੍ਰੀ ਪਾਣੀ ਦੇਵਾਂਗੇ, ਕਿਸੇ ਨੂੰ ਆਟਾ ਦੇਵਾਂਗੇ, ਕਿਸੇ ਨੂੰ ਕੌਫੀ ਦੇਵਾਂਗੇ, ਕਿਸੇ ਨੂੰ ਚਾਹ ਪੱਤੀ ਦੇਵਾਂਗੇ। ਤਾਂ ਇਹਨਾਂ ਨੂੰ ਉਹ ਬੰਦੇ ਚਾਹੀਦੇ ਆ, ਤੇ ਜਿਹੜੇ ਇਹਨਾਂ ਨੂੰ ਲੱਗਦਾ ਵੀ ਸਾਡੇ ਮੂਹਰੇ ਅੜਨਗੇ ਕੱਲ੍ਹ ਨੂੰ, ਉਹਨਾਂ ਨੂੰ ਇਹ ਹੁਣੀ ਆਈਲੈਟਸ ਕਰਾ ਕੇ ਬਾਹਰ ਭਜਾ ਦੇਣਾ ਚਾਹੁੰਦੇ ਆ। ਭੱਜ ਵੀ ਰਹੇ ਨੇ ਲੋਕ। ਉਹਨਾਂ ਨੂੰ ਵੀ, ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ, ਇੱਕ ਵਾਰੀ ਆਪਾਂ ਲੜ ਕੇ ਦੇਖੀਏ ਆਪਣੀ ਧਰਤੀ ਨੂੰ ਛੱਡ ਕੇ ਭੱਜਣ ਤੋਂ ਪਹਿਲਾਂ। ਤਾਂ ਇਹੀ ਆ ਵੀ ਸਾਰੇ ਇੱਕ ਮੰਚ ਤੇ ਇਕੱਠੇ ਹੋਈਏ। ਸੈਨੇਟ ਚੋਣਾਂ ਜਿਹੜੀਆਂ ਉਹ ਕਿੰਨੇ ਉਮੀਦਵਾਰ ਤੁਹਾਡੀ ਜਿਹੜੀ ਗ੍ਰੈਜੂਏਸ਼ਨ ਵਾਲੀ ਧਾਰਾ ਗਈ ਉਹਦੇ ਵਿੱਚੋਂ ਲੜ ਰਹੇ ਆ? ਇਹ ਜਿਹੜੀ ਕੈਟਾਗਰੀ 'ਚੋਂ ਮੈਂ ਲੜ ਰਿਹਾ ਵੀਰੇ, ਗ੍ਰੈਜੂਏਸ਼ਨ ਵਾਲੀ 'ਚੋਂ, ਇਹਦੇ ਵਿੱਚੋਂ 43 ਬੰਦਿਆਂ ਨੇ ਨੋਮੀਨੇਸ਼ਨ ਪੇਪਰ ਜਿਹੜੇ ਉਹ ਭਰੇ ਹੋਏ ਆ, ਕਾਗਜ਼ ਭਰੇ ਹੋਏ ਆ। ਪਿਛਲੇ ਸਾਲ ਦੇ ਕਾਗਜ਼ ਭਰੇ ਗਏ ਸੀਗੇ, ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ। ਉਹ ਬਠਿੰਡਾ DAV ਦੇ ਪ੍ਰਿੰਸੀਪਲ ਸੀਗੇ। ਤਾਂ 42 ਬੰਦੇ ਆ ਜਿਹੜੇ ਉਹਨਾਂ ਨੇ ਕਾਗਜ਼ ਭਰੇ ਹੋਏ ਆ, ਤੇ ਉਹਦੇ ਵਿੱਚੋਂ ਮਤਲਬ ਜਿਹੜੇ ਹੈਗੇ ਉੱਪਰਲੇ 15 ਜਿਨ੍ਹਾਂ ਨੇ ਜ਼ਿਆਦਾ ਵੋਟਾਂ ਲੈ ਲੈਣੀਆਂ, ਉਹਨਾਂ ਨੇ ਜਿੱਤਣਾ ਜੀ। ਤੇ ਹੋਰ ਵੀ ਕੋਈ ਉਮੀਦਵਾਰ ਹੈ ਜਿਹੜਾ ਕਿ ਇਹ ਸੈਨੇਟ ਇਲੈਕਸ਼ਨ ਆ ਜਿਹੜੇ ਇਹਨਾਂ ਨੂੰ ਮੁੜ ਬਹਾਲ ਕਰਨ ਲਈ ਤੁਹਾਡੇ ਨਾਲ ਇੱਥੇ ਬੈਠਣ ਜਾ ਰਿਹਾ? ਵੀਰੇ ਸਾਰਿਆਂ ਨੂੰ ਅਪੀਲ ਆ। ਵੈਸੇ ਇੱਕ ਅੱਜ ਪ੍ਰੋਟੈਸਟ ਸੀਗਾ ਇੱਥੇ, ਤੋਂ ਪਹਿਲਾਂ ਧਰਨਾ ਵੀ ਹੋਇਆ, ਉਹਦੇ ਤੇ ਮੈਨੂੰ ਐ ਕਲੀਅਰ ਨਾਂ ਨਹੀਂ ਯਾਦ, 3-4 ਜਿਹੜੇ ਹੈਗੇ ਆ ਕੈਂਡੀਡੇਟ ਉਹ ਆਏ ਨੇ। ਤਾਂ ਸਾਰੇ ਨਹੀਂ ਮਾੜੇ ਹੁੰਦੇ ਯਾਰ, ਸਾਰੇ। ਮੈਂ ਪਹਿਲਾਂ ਵੀ ਕਿਹਾ ਵੀ ਕੋਈ ਹਰਿਆ ਬੂਟ ਰਹੀ ਹੋਰੀ ਹੁੰਦਾ ਹੈ ਨਾ। ਤਾਂ ਮੇਰੀ ਸਾਰਿਆਂ ਨੂੰ ਅਪੀਲ ਆ, ਜਿਹੜੇ ਸਾਡੇ ਵਾਲੇ ਜਿਹੜੇ ਮੇਰੇ ਬਰਾਬਰ ਵੀ ਲੜ ਰਹੇ ਆ, ਉਹਨਾਂ 'ਚੋਂ ਵੀ ਜੇ ਕੋਈ ਪੰਜਾਬ ਦਾ ਭਲਾ ਸੋਚਦਾ, ਸਵਾਗਤ ਹੈ। ਇੱਥੇ ਆਈਏ, ਇੱਥੇ ਬੈਠੀਏ, ਭਾਵੇਂ ਥੋੜ੍ਹੇ ਟਾਈਮ ਲਈ ਬੈਠੋ, ਪਰ ਸਾਡਾ ਇਹ ਪੱਕਾ, ਅਸੀਂ ਜਿੰਨਾ ਟਾਈਮ ਇੱਥੋਂ, ਸਾਨੂੰ ਇਹ ਤਰੀਕ ਨਹੀਂ ਦਿੰਦੇ ਸੈਨੇਟ ਚੋਣਾਂ ਦੀ, ਅਸੀਂ ਦਿਨੇ ਰਾਤ ਮੈਂ ਇੱਥੇ ਹੀ ਬੈਠਾ ਹੋਊਂਗਾ। ਜਿਹੜਾ ਵੀ ਕੋਈ ਆਉਣਾ ਚਾਹੁੰਦਾ ਉਹਦਾ ਸਵਾਗਤ ਹੈ। ਹਮਖਿਆਲੀ ਕੋਈ ਆਉਣਾ ਚਾਹੁੰਦਾ, ਕੋਈ ਵਿਰੋਧੀ ਵਿਚਾਰਧਾਰਾ ਆਉਣਾ ਚਾਹੁੰਦਾ, ਉਹਦਾ ਵੀ ਸਵਾਗਤ ਹੈ। ਪਰ ਆਪਾਂ ਯਾਰ ਇੱਕ ਵਾਰੀ ਚੋਣ ਮੈਦਾਨ 'ਚ ਲੜੀਏ, ਜਿੱਤ ਚਾਹੇ ਤੁਹਾਡੀ ਹੋਵੇ ਚਾਹੇ ਮੇਰੀ ਹੋਵੇ। ਜਿੱਤ ਵੋਟਰਾਂ ਦੀ ਹੋਣੀ ਚਾਹੀਦੀ ਹੈ ਵੀ ਉਹਨਾਂ ਨੇ ਵੋਟ ਪਾ ਕੇ ਜਿਤਾਇਆ। ਜਿੱਤ ਇਹਨਾਂ ਸਰਕਾਰਾਂ ਦੀ ਨਾ ਹੋਵੇ ਵੀ ਇਹਨਾਂ ਨੇ ਜਿਹਦਾ ਮਨ ਕੀਤਾ, ਜਿਹਦੇ ਸਿਰ ਤੇ ਹੱਥ ਰੱਖਤਾ ਉਹ ਸੈਨੇਟਰ ਬਣ ਗਿਆ। ਐ ਨਹੀਂ ਹੋਣਾ ਚਾਹੀਦਾ। ਜਿਹਨੂੰ ਲੋਕਾਂ ਨੇ ਵੋਟਾਂ ਪਾਈਆਂ ਉਹ ਬਣਨਾ ਚਾਹੀਦਾ, ਭਾਵੇਂ ਉਹ ਮੈਂ ਆ, ਭਾਵੇਂ ਉਹ ਤੁਸੀਂ ਹੋ, ਭਾਵੇਂ ਕੋਈ ਹੋਰ ਆ। ਜਦੋਂ ਅਸੀਂ ਗੱਲ ਕਰਦੇ ਹਾਂ ਕਿ VC ਸਾਹਿਬ ਆ ਜਿਹੜੇ, ਉਹਨਾਂ ਦੀਆਂ ਤਾਰਾਂ ਨਾਗਪੁਰ ਤੋਂ ਹਿਲਦੀਆਂ, ਪਿੱਛੇ RSS ਆ ਜਿਹੜੀ ਉਹ ਇਸ ਯੂਨੀਵਰਸਿਟੀ ਨੂੰ ਇਸ ਸਮੇਂ ਚਲਾ ਰਹੀ ਹੈ, ਜਦੋਂ ਸੈਨੇਟ ਆ ਜਿਹੜੀ ਉਹ ਭੰਗ ਕੀਤੀ ਜਾ ਚੁੱਕੀ ਆ। ਤਾਂ ਇਹ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ, ਕਿਸ ਆਧਾਰ ਤੇ ਕੀਤੀਆਂ ਜਾਂਦੀਆਂ, ਕਿਹੜੀਆਂ ਗੱਲਾਂ ਕਰਕੇ ਜਿਹੜੀਆਂ ਇਹ ਗੱਲਾਂ ਗੀਆਂ ਮੀਡੀਆ ਦੇ ਵਿੱਚ ਆਉਂਦੀਆਂ ਗੀਆਂ? ਤੁਹਾਨੂੰ ਕੀ ਲੱਗਦਾ ਗਾ ਵੀ ਕਿਹੜੇ ਤੱਥ ਆ ਇਹਨਾਂ ਗੱਲਾਂ ਪਿੱਛੇ? ਇਹ ਗੱਲਾਂ ਦਾ ਵੀਰੇ ਸਭ ਤੋਂ ਵੱਡਾ ਤੱਥ ਤਾਂ ਇਹੀ ਆ ਵੀ ਆਪਾਂ ਜਿੱਥੇ ਬੈਠੇ ਆ, ਆਪਾਂ ਨੂੰ ਇੱਥੇ ਬੈਠਣ ਦੀ ਲੋੜ ਤਾਂ ਹੀ ਪਈ ਹੈ ਨਾ ਜੇ ਇਹਨਾਂ ਨੇ ਫੈਸਲੇ ਲਏ ਆ, ਤੇ ਉਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ। ਚਲੋ ਤਾਰਾਂ ਕਿੱਥੋਂ ਹਿਲਦੀਆਂ ਨੇ। ਤਾਂ ਮੈਂ ਇੱਕ ਤੁਹਾਨੂੰ ਸਧਾਰਨ ਜੀ ਗੱਲ ਦੱਸ ਦਿੰਦਾ, ਜਿਹੜੀ ਇਹ ਬਹਿਸ ਹੋਈ ਆ ਮਾਨਯੋਗ ਹਾਈ ਕੋਰਟ 'ਚ, ਪਰਸੋਂ ਦੀ ਗੱਲ ਆ ਸ਼ਾਇਦ, ਜਿਹੜੀ ਬਹਿਸ ਹੋਈ ਆ, ਜਿਹੜਾ ਯੂਨੀਵਰਸਿਟੀ ਦਾ ਪੱਖ ਹੈ, ਉਹ ਜਿਹੜੇ ਵਕੀਲ ਸਾਹਿਬ ਨੇ ਰੱਖਿਆ ਉਹਨਾਂ ਦਾ ਨਾਂ ਸਤਪਾਲ ਜੈਨ ਹੈ।
ਤੇ ਉਹ ਸਤਪਾਲ ਜੈਨ ਬੀਜੇਪੀ ਵੱਲੋਂ MP ਵੀ ਬਣ ਚੁੱਕੇ ਨੇ, ਜੇ ਸ਼ਾਇਦ ਮੈਂ ਗਲਤ ਨਾ ਹੋਵਾਂ MLA ਵੀ ਰਹੇ ਨੇ, ਬਹੁਤ ਵੱਡੇ ਮਤਲਬ ਜਿਹੜੇ ਰਾਜਨੀਤੀ ਦੇ ਵਿੱਚ ਨਾਂ ਉਹਨਾਂ ਦਾ, ਐਡਵੋਕੇਟ ਵੀ ਨੇ। ਉਹਨਾਂ ਨੇ ਮਤਲਬ ਸਭ ਤੋਂ ਵੱਧ ਵਕਾਲਤ ਕੀਤੀ ਹੈ ਕਿ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ। ਹੁਣ ਇਦੋਂ ਪਿੱਛੇ ਕੀ ਰਹਿ ਜਾਂਦੀਆਂ ਚੀਜ਼ਾਂ। ਤਾਂ ਦਰਸ਼ਕੋ, ਇਹ ਸਨ ਸਾਡੇ ਨਾਲ ਰਵਿੰਦਰ ਸਿੰਘ ਉਰਫ ਬਿੱਲਾ ਧਾਲੀਵਾਲ, ਜਿਹੜੇ ਕਿ ਇੱਥੇ ਪੱਕਾ ਮੋਰਚਾ ਲਾ ਕੇ ਬੈਠੇ ਆ VC ਦਫ਼ਤਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੂਹਰੇ। ਇਹਨਾਂ ਦਾ ਕਹਿਣਾ ਕਿ ਜਦੋਂ ਤੱਕ ਚੋਣਾਂ ਗੀਆਂ ਜਿਹੜੀਆਂ ਉਹ ਨਹੀਂ ਕਰਵਾਈਆਂ ਜਾਂਦੀਆਂ, ਲੋਕਤੰਤਰੀ ਢਾਂਚਾ ਜਿਹੜਾ ਯੂਨੀਵਰਸਿਟੀ ਦਾ ਉਹ ਬਹਾਲ ਨਹੀਂ ਕੀਤਾ ਜਾਂਦਾ, ਉਹ ਇੱਥੋਂ ਨਹੀਂ ਉੱਠਣਗੇ। ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਤੁਹਾਡੇ ਨਾਲ ਪੰਜਾਬ ਅਤੇ ਦੇਸ਼ ਵਿਦੇਸ਼ ਦੇ ਮੁੱਦਿਆਂ ਨਾਲ ਜੁੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਦਾ ਰਵਾਂਗੇ। ਧੰਨਵਾਦ।